ਜਿਹੜੇ ਆਵਲੇ ਉਹਨਾਂ ਨੇ ਬਹੁਤ ਚੋਖਾ ਨੁਕਸਾਨ ਕੀਤਾ। ਉਹ ਲੋਕਾਂ ਦੀ ਵੀਡੀਓ ਦੇਖ ਕੇ ਆਏ, ਲੋਕਾਂ ਨੇ ਉਹਨਾਂ ਨੂੰ ਬੰਦੇ ਵੀਡੀਓ ਦੀ ਵਜ੍ਹਾ ਤੋਂ ਲੋਕਾਂ ਸੋਸ਼ਲ ਮੀਡੀਆ ਤੋਂ ਜ਼ਿਆਦਾ ਬੰਦੇ ਵੀਡੀਓ ਦੀ ਵਜ੍ਹਾ ਲੋਕਾਂ ਨੇ ਉਹਨਾਂ ਨੂੰ ਗਲਤ ਗਾਈਡ ਕੀਤਾ ਕਿ ਯਾਰ ਤੁਸੀਂ ਲੱਖ ਲਾਓਗੇ ਤੇ ਤੁਹਾਡੇ 5 ਲੱਖ ਦੇ ਬੱਚੇ ਵਿਕਣਗੇ। ਠੀਕ ਹੈ ਜੀ, ਉਹਨਾਂ ਨੂੰ ਪਤਾ ਕਿਸੇ ਚੀਜ਼ ਦਾ ਨਹੀਂ, ਉਹਨਾਂ ਨੂੰ ਸਿਰਫ ਇੱਕ ਪਤਾ ਸੀ ਵੀ ਲੱਖ ਰੁਪਏ ਦਾ ਬਰਡ ਹੈ, ਲੱਖ ਰੁਪਏ ਦਾ ਜੋੜਾ ਹੈ, ਉਹਦਾ ਵੀ ਰੇਟ 500,000 ਹੀ ਹੈ। ਔਰ ਉਸ ਬੰਦੇ ਨੇ ਜਿਸ ਬੰਦੇ ਨੇ ਰੱਖਣਾ ਸਭ ਤੋਂ ਪਹਿਲੇ ਉਹਨੇ ਸ਼ੌਕ ਦੇ ਨਜ਼ਰੀਏ ਨਾਲ ਰੱਖਣਾ ਵੀ 1500 ਹੈ। ਜਦੋਂ ਬੰਦਾ ਇਨਵੈਸਟਮੈਂਟ ਚੌਕੀ ਕਰਦਾ, ਇਨਵੈਸਟਮੈਂਟ ਚੌਕੀ ਕਰੇਗਾ, ਉਹਦਾ ਜ਼ੇਨ ਦੇ ਵਿੱਚ ਜਿਹੜਾ ਨਫਾ ਉਹ ਵੀ ਚੌਖਾ ਹੋਵੇਗਾ। ਠੀਕ ਹੈ ਜੀ, ਜਿਹੜੇ ਬੰਦਿਆਂ ਨੇ ਸ਼ੌਕ ਛੱਡਿਆ, ਸ਼ੌਕ ਛੱਡਿਆ ਨਹੀਂ ਸਮਝੋ ਇਹਨਾਂ ਬਿਜ਼ਨਸ ਛੱਡਿਆ, ਉਹਨਾਂ ਸਿਰਫ ਇਸ ਵਜ੍ਹਾ ਨਾਲ ਛੱਡਿਆ ਕਿ ਅਸਾਂ ਜੋੜਾ ਲਿਆ ਸੀ 60,000 ਦਾ, ਉਹਦਾ ਬੱਚਾ 30,000 ਦਾ ਵਿਕਣਾ। अस्सलाम वालेकुम जी, क्या हाल है सब दोस्तों का? ठीक ठाक ने? ਅੱਜ ਜਨਾਬ ਅਸੀਂ ਮੌਜੂਦ ਹਾਂ ਰਾਸ਼ਦ ਸਾਹਿਬ ਨਾਲ। ਅੱਜ ਅਸੀਂ ਇਹਨਾਂ ਦੇ ਸ਼ੌਕ ਦੇ ਵਾਲੇ ਨਾਲ ਕੁਝ ਗੱਲਾਂ ਇਹਨਾਂ ਨਾਲ ਕਰਾਂਗੇ ਕਿ 2-4 ਸਾਲ ਪਹਿਲੇ ਕਿਸ ਚੀਜ਼ ਦਾ ਸ਼ੌਕ ਕਰਦੇ ਰਹੇ ਤੇ ਉਹਦੇ ਹੁਣ ਕੀ ਹਾਲਾਤ ਵਾਕਿਆ ਜੀ। अस्सलाम वालेकुम जी वालेकुम सलाम। अच्छा मोल साहब 2 साल पहले ਤੁਸੀਂ ਲਵ ਬਰਡ ਦਾ ਸ਼ੌਕ ਕਰਦੇ हाँ जी, ਉਹਦੇ ਵਾਲੇ ਨਾਲ ਦੱਸੋ। ਹਾਂ देखो जी, शौक ਜਿਹੜਾ ਹੁੰਦਾ ਹੈ ਨਾ ਉਹਦੇ ਬਜ਼ਾਤੇ ਖੁਦ ਇਨਸਾਨ ਦੇ ਅੰਦਰ ਹੀ ਹੁੰਦਾ। ਠੀਕ ਹੈ ਕਿ ਨਹੀਂ? ਸ਼ੌਕ ਜਦੋਂ ਬੰਦਾ ਸ਼ੌਕ ਸਮਝ ਕੇ ਕਰੇ ਤੇ ਫਿਰ ਬੰਦਾ ਕਾਮਯਾਬ ਹੁੰਦਾ। ਜਦੋਂ ਬੰਦਾ ਸ਼ੌਕ ਨੂੰ ਬਿਜ਼ਨਸ ਸਮਝ ਕੇ ਸਿਰਫ ਬਿਜ਼ਨਸ ਸਮਝ ਕੇ ਕਰੇ ਨਾ, ਉਦੋਂ ਤੁਹਾਡਾ ਸ਼ੌਕ ਵੀ ਨਾਕਾਮ ਹੋ ਜਾਏਗਾ ਤੇ ਤੁਸੀਂ ਖੁਦ ਨਾਕਾਮ। ਅੱਛਾ, ਉਹ ਸ਼ੌਕ ਆ ਜਾਂ ਬਿਜ਼ਨਸ ਆ? ਵਕਤੀ ਤੌਰ ਤੇ ਜਿਹੜੇ ਬੰਦੇ ਪਹਿਲੇ ਕਰ ਰਹੇ ਸੀ ਅਸਲ ਤੇ ਉਹ ਸ਼ੌਕ ਹੀ ਕਰ ਰਹੇ ਸੀ। ਸਹੀ ਹੈ। ਜੋ ਨਵੇਂ ਬੰਦੇ ਵਿੱਚ ਆਏ ਨੇ, ਨਵੇਂ ਬੰਦੇ ਜਿਤਨੇ ਆਏ ਨਾ ਉਹ ਸਾਰੇ ਬਿਜ਼ਨਸ ਦੇ ਪਾਲੇ ਨਾਲ ਆਏ। ਨਹੀਂ, ਸ਼ੌਕ ਤੇ ਇੱਕ ਦੋ ਵਰਡ ਦਾ ਹੁੰਦਾ ਹੈ, ਪੂਰੇ ਸੈਟਅਪ ਜਾਂ ਲੱਖਾਂ ਜਾ ਕੇ ਹਰ ਬੰਦਾ ਨਹੀਂ ਕਰ ਰਿਹਾ। ਤੇ ਤੁਹਾਨੂੰ ਵੀ ਨਜ਼ਰ ਆਉਂਦਾ ਪਿਆ ਕਿ ਸਾਰੇ ਜਿੰਨੇ ਪਹਿਲੇ ਹੋਣ ਪਰ ਬਾਅਦ ਵਾਲੇ ਬਿਲਕੁਲ ਕੋਈ ਬੰਦਾ ਜਿਹੜਾ ਨਾ ਉਹ ਕਰਦੇ ਪਏ ਬਿਜ਼ਨਸ ਹੀ ਹੈ। ਸ਼ੌਕ ਹੁੰਦਾ ਹੈ ਇੱਕ ਬਰਡ ਲੈ ਲਿਆ, 2 ਲੈ ਲਏ, 4 ਲੈ ਲਏ। ਜਿਹੜੇ ਲੋਕਾਂ ਨੇ ਇਤਨੇ ਲੱਖ ਲਾਏ ਤੇ ਉਹਦੇ ਵਾਲੇ ਨਾ ਉਹ ਸ਼ੌਕ ਤੇ ਨਹੀਂ ਨਾ ਰਹਿ ਗਿਆ। ਦੇਖੋ ਮੈਂ ਹੀ ਗੱਲ ਕਰ ਲਗਾ ਨਾ ਵੀ ਜਿਹੜੇ ਬੰਦੇ ਸ਼ੌਕ ਆ ਰਹੇ ਸੀ ਅੱਜ ਵੀ ਲੋਕ ਸ਼ੌਕ ਕਰਦੇ ਨੇ, ਲੇਕਿਨ ਜਿਹੜੇ ਬੰਦੇ ਸ਼ੌਕ ਆ ਰਹੇ ਉਹਨਾਂ ਨੂੰ ਤਾਦਾਦ ਨਾਲ ਕੋਈ ਗਰਜ ਨਹੀਂ ਹੈ। ਜਿਸ ਤਰ੍ਹਾਂ ਕਬੂਤਰ ਵਾਲੇ ਨੇ ਕਿਤਨੇ ਕਬੂਤਰ ਰੱਖੇ ਨੇ, ਉਹ ਸ਼ੌਕ ਕਰ ਰਹੇ ਨੇ। ਇੱਕ ਮਿੰਟ, ਜਿਹੜੇ ਬੰਦੇ ਉਹਨਾਂ ਦੇ ਵਿੱਚ ਕਬੂਤਰ ਫੜਨ ਵਾਲੇ ਨੇ, ਠੀਕ ਹੈ ਕਿ ਨਹੀਂ, ਉਹਨਾਂ ਕੋਲ ਹੋ ਸਕਦਾ ਕਬੂਤਰ ਥੋੜੇ ਹੋਣ, ਸਿਰਫ ਉਹਨਾਂ ਰੱਖੇ ਹੋਣ ਫੜਨੇ ਵਾਲੇ, ਚਿੜੀ ਮਾਰ ਵੀ ਜਿਹੜਾ ਕਬੂਤਰ ਫੜਿਆ ਅੱਗੇ ਦੁਕਾਨ ਦੇ ਛੱਡਿਆ। ਅੱਛਾ, ਹੁਣ ਤੁਹਾਡਾ ਮਤਲਬ ਇਹ ਹੈ ਕਿ ਹੁਣ ਜਿਹੜੇ ਬੰਦੇ ਰਹਿ ਗਏ ਨੇ ਪਿੱਛੋਂ, ਇਹ ਸ਼ੌਕ ਵਾਲੇ ਰਹਿ ਗਏ ਨੇ, ਬਿਜ਼ਨਸ ਵਾਲੇ ਨਿਕਲ ਗਏ। ਬਿਜ਼ਨਸ ਵਾਲੇ ਨਿਕਲ ਗਏ। ਅੱਛਾ, ਕਿੰਨੇ % ਇਹ ਬੰਦੇ ਬਿਜ਼ਨਸ ਵਾਲੇ ਤਕਰੀਬਨ ਅਗਰ 10% ਹਿਸਾਬ ਕਰੀਏ ਨਾ ਤੇ ਮੇਰੇ ਹਿਸਾਬ ਨਾਲ ਉਹਦੇ ਚ 7% ਜਿਹੜੇ ਨੇ ਉਹ ਕਾਰੋਬਾਰ ਵਾਲੇ। 10 ਚੋਂ 7 ਜਿਹੜੇ ਕਾਰੋਬਾਰ ਵਾਲੇ। ਕਾਰੋਬਾਰ 3 ਬੰਦੇ ਸ਼ੌਕ ਵਾਲੇ ਸੀ। ਜਿਹੜਾ ਬੰਦਾ ਇੱਕ ਸ਼ੌਕ ਕਰ ਰਿਹਾ ਨਾ, ਅੱਛਾ, ਇਹ ਜਿਹੜਾ ਸ਼ੌਕ ਹੈ ਇਹ ਬਿਜ਼ਨਸ ਵੀ ਆਇਆ? ਬਿਜ਼ਨਸ ਵੀ ਲੋਕ ਕਰਦੇ। ਦੇਖੋ ਸ਼ੌਕ ਹੁੰਦਾ ਹੀ ਇਹ ਹੈ, ਹੁਣ ਕਿਤਨੇ ਐਸੇ ਸ਼ੌਕ ਨੇ ਕਿ ਜਿਹੜਾ ਬੰਦਾ ਸ਼ੌਕ ਦੇ ਨਜ਼ਰੀਏ ਨਾਲ ਕਰਦਾ, ਜਦੋਂ ਬੰਦਾ ਸ਼ੌਕ ਨਾ ਕਰਦਾ ਉਹ ਬਿਜ਼ਨਸ ਵੀ ਬਣ ਜਾਂਦਾ। ਕੋਟਲੇ ਦੇ ਵਿੱਚ ਇਸ ਬਿਜ਼ਨਸ ਦੇ ਵਿੱਚ ਕਿੰਨੇ ਬੰਦਿਆਂ ਨੇ ਨੁਕਸਾਨ ਹੈ? ਮੇਰੇ ਹਿਸਾਬ ਨਾਲ ਸਾਡੇ ਕੋਟਲੇ ਦੇ ਵਿੱਚ 1-2 ਘਰ ਹੈ ਨੇ ਜਿਨ੍ਹਾਂ ਨੁਕਸਾਨ ਪਾਇਆ। ਨਹੀਂ ਜ਼ਿਆਦਾ ਜੀ, ਜ਼ਿਆਦਾ। ਦੇਖੋ ਜੀ, ਮੈਂ ਤੁਸੀਂ ਨਿਸ਼ਾਨਦਾਈ ਕਰ ਦੋ, ਮੇਰੇ ਹਿਸਾਬ ਨਾਲ 1 ਜਾਂ 2 ਬੰਦਾ। ਅਸਲ ਇਹਦਾ ਮਸਲਾ ਇਹ ਹੈ ਕਿ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਨਾ, ਕੁਝ ਤੇ ਸ਼ਰਮ ਦੇ ਮਾਰੇ ਨਹੀਂ ਦੱਸਦੇ ਵੀ, ਹਾਂਜੀ, ਕੁਝ ਵੈਸੇ ਹੀ ਦੱਸਦੇ ਯਾਰ ਮੇਰਾ ਇਤਨਾ ਨੁਕਸਾਨ ਹੈ, ਕਹਿੰਦੇ ਯਾਰ ਮੈਂ ਫਾਇਦੇ ਚ ਆ, ਮੇਰੇ ਪੂਰੇ ਹੋ ਗਏ ਨੇ, ਜੇ ਮਸਾਲਾ ਮੈਂ ਤੁਹਾਨੂੰ ਕਹੀ ਦੇ ਦਾਂਗਾ। ਦੇਖੋ ਨਾ ਜੀ, ਮੈਂ ਲਗਣ ਗੱਲ ਕਰ ਰਿਹਾ ਵੀ ਤੁਸੀਂ ਸਮਝਦੇ ਹੋ ਜੀ ਚੋਖੇ ਬੰਦੇ, ਮੈਂ ਸਮਝਣਾ 1-2 ਬੰਦਾ। ਨਹੀਂ ਚੋਕੇ ਬੰਦੇ ਕਿਹੜੇ ਬੰਦੇ ਨੇ? ਮੈਂ ਤੁਹਾਨੂੰ ਦੱਸਣਾ। ਸਭ ਤੋਂ ਪਹਿਲਾਂ ਤੇ ਜਿਹੜਾ ਵੱਡਾ ਲਾਸ ਕੀਤਾ ਉਹ ਚੜਿਆਵਲੇ ਵਾਲਿਆਂ ਨੇ ਕੀਤਾ। ਬਿਲਕੁਲ ਸਹੀ ਹੈ। ਉਹ ਜ਼ਿਆਦਾ ਉਹਨਾਂ ਨੇ ਸਮਝੋ 2 ਮਿਲੀਅਨ ਤੋਂ ਉੱਤੇ ਜਿਹੜਾ ਉਹਨਾਂ ਨੁਕਸਾਨ ਕੀਤਾ। ਬਾਕੀ ਛੋਟੇ ਜਿਹੜੇ ਨੁਕਸਾਨ ਕੀਤੇ ਨੇ ਸਾਡੀ ਕੋਲੇ ਵਿੱਚ ਫੈਸਲ ਗੁਜਰ ਹੋ ਗਿਆ। ਹਾਂ, ਉਹਨੇ ਕਿੰਨਾ ਨੁਕਸਾਨ ਕੀਤਾ ਫੈਸਲ ਗੁਜਰ? ਨਹੀਂ, ਇੱਥੇ ਕੀਮਤਾਂ ਨਹੀਂ ਦੱਸ ਸਕਦੇ, ਉਹ ਕੰਮ ਲੰਮਾ ਹੋ ਜਾਣਾ। ਫੈਸਲ ਗੁਜਰ ਨੁਕਸਾਨ ਚ ਗਿਆ। ਅੱਛਾ, ਅਲੀ ਕੋਟਲੇ ਵਾਲਾ ਉਹ ਨੁਕਸਾਨ ਚ ਰਿਹਾ। ਅੱਛਾ, ਉਸ ਤੋਂ ਬਾਅਦ ਅਲੀ ਕੋਟਲੇ ਵਾਲਾ ਜਿਹੜੇ ਰੈਸਟੋਰੈਂਟ ਕੀ ਨਾਮ ਇਹਨਾਂ ਦੇ? ਪ੍ਰਿੰਸ ਸਿੱਕਾ ਵਾਲੇ ਦਾ ਭਾਈ ਹੈ। ਠੀਕ ਹੋ, ਉਹਨੇ ਉਹ ਵੀ ਨੁਕਸਾਨ ਚ ਰਿਹਾ। ਅੱਛਾ, ਦੂਸਰਾ ਜਿਹੜਾ ਜ਼ਮੀਲ ਸ਼ਹਜ਼ਾਦ ਉਹ ਨੁਕਸਾਨ ਚ ਰਿਹਾ। ਕਾਸ਼ਫ ਬੰਗਿਆਲਾ ਵਾਲਾ ਨੁਕਸਾਨ ਚ ਰਿਹਾ। ਉਹ ਉਸਮਾਨ ਰਿਆਜ਼ ਨੁਕਸਾਨ ਚ ਰਿਹਾ। ਮਤਲਬ ਮੈਂ ਆਖਾਂਗਾ 70% ਲੋਕਾਂ ਨੇ ਇਹਦੇ ਚ ਨੁਕਸਾਨ ਕੀਤਾ। ਇਹਦੀ ਵਜ੍ਹਾ ਮੈਂ ਕੀ ਆਖਾਂਗਾ ਵੀ ਇਹ ਪਹਿਲੇ ਸ਼ੌਕ ਵਾਲੇ ਬੰਦੇ ਇਹਨਾਂ ਨੇ ਗਲਤ ਗਾਈਡ ਕੀਤੀ ਆਇਆ ਉਹਨਾਂ ਨੂੰ। ਦੇਖੋ ਹੁੰਦਾ ਪਤਾ ਕਿ ਬੰਦਾ ਜਿਹੜਾ ਸ਼ੌਕ ਕਰ ਰਿਹਾ ਹੁੰਦਾ ਨਾ, ਉਹ ਸ਼ੌਕ ਦੇ ਨਜ਼ਰੀਏ ਨਾਲ ਹੀ ਬੰਦੇ ਨੂੰ ਪਤਾ, ਲੇਕਿਨ ਜਿਹੜਾ ਆ ਰਿਹਾ ਹੁੰਦਾ ਨਾ ਉਹਦਾ ਨਹੀਂ ਪਤਾ ਵੀ ਸ਼ੌਕ ਦੀ ਵਜ੍ਹਾ ਨਾਲ ਆ ਰਿਹਾ ਜਾਂ ਲੋਕਾਂ ਦੀ ਵੀਡੀਓ ਦੇਖ ਕੇ ਬਿਜ਼ਨਸ ਦੇ ਤੌਰ ਤੇ ਆ ਰਿਹਾ। ਜਿਹੜੇ ਬੰਦੇ ਵੀ ਆਏ ਨੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਨਾ, ਇਹਨਾਂ ਨੂੰ ਮੈਂ ਵੀ ਜਾਣਨਾ, ਇਹ ਕਿਸੇ ਚੀਜ਼ ਦਾ ਇਹਨਾਂ ਨੂੰ ਇਲਮ ਨਹੀਂ ਹੈ, ਸਿਰਫ ਸ਼ੌਕ ਦੇ ਹਿਸਾਬ ਨਾਲ ਨਹੀਂ ਹੈ, ਬਿਜ਼ਨਸ ਦੇ ਹਿਸਾਬ ਨਾਲ ਆਏ। ਇਹਦੇ ਬਿਜ਼ਨਸ ਦਾ ਕੰਮ ਨਹੀਂ ਹੈ, ਵੀ ਸਿਰਫ ਸ਼ੌਕ ਹੈ। ਨਹੀਂ, ਦੇਖੋ ਕੋਈ ਵੀ ਕੰਮ ਹੈ ਉਹ ਹਮੇਸ਼ਾ ਜਦੋਂ ਤੱਕ ਤੁਹਾਨੂੰ ਸ਼ੌਕ ਨਾ ਆਵੇ ਉਦੋਂ ਤੱਕ ਤੁਸੀਂ ਕਰ ਨਹੀਂ ਸਕਦੇ।
ਸ਼ੌਕ ਹੋਵੇਗਾ, ਤੁਹਾਨੂੰ ਮਾਲੂਮਾਤ ਹੋਵੇਗੀ, ਤੇ ਤੁਹਾਡਾ ਉਹ ਜਿਹੜਾ ਸ਼ੌਕ ਹੈ ਤੁਹਾਡਾ ਕਾਰੋਬਾਰ ਵੀ ਬਣ ਜਾਏਗਾ। ਤੁਹਾਡੇ ਆਖਣੇ ਦਾ ਮਤਲਬ ਇਹ ਹੈ ਕਿ ਜਿਸ ਬੰਦੇ ਨੂੰ ਸ਼ੌਕ ਹੈ ਉਹ ਹੀ ਇਸ ਬਿਜ਼ਨਸ 'ਚ ਆਵੇ, ਬਿਜ਼ਨਸ ਆਵੇ ਦੂਸਰਾ ਬੰਦਾ ਇਹਦੇ 'ਚ ਨਾ ਨਾ ਉਹ ਨੁਕਸਾਨ ਉਠਾਏਗਾ। ਚਲੋ ਸਾਡੇ ਜਿਹੜੇ ਬੰਦਿਆਂ ਨੇ ਥੋੜਾ ਨੁਕਸਾਨ ਕੀਤਾ, ਜਿਹੜੇ ਬੰਦੇ ਚੜਿਆਵਲ ਉਹਨਾਂ ਨੇ ਬਹੁਤ ਚੋਖਾ ਨੁਕਸਾਨ ਕੀਤਾ। ਉਹ ਲੋਕਾਂ ਦੀ ਵੀਡੀਓ ਦੇਖ ਕੇ ਆਏ, ਲੋਕਾਂ ਨੇ ਉਹਨਾਂ ਨੂੰ ਜ਼ਿਆਦਾ ਬੰਦੇ ਵੀਡੀਓ ਦੀ ਵਜ੍ਹਾ ਤੋਂ ਲੋਕਾਂ ਸੋਸ਼ਲ ਮੀਡੀਆ ਦੌਰ ਹੈ, ਜ਼ਿਆਦਾ ਬੰਦੇ ਵੀਡੀਓ ਦੀ ਵਜ੍ਹਾ ਤੋਂ ਲੋਕਾਂ ਨੇ ਉਹਨਾਂ ਨੂੰ ਗਲਤ ਗਾਈਡ ਕੀਤਾ ਕਿ ਯਾਰ ਤੁਸੀਂ ਲੱਖ ਲਾਓਗੇ ਤੇ ਤੁਹਾਡੇ 5 ਲੱਖ ਦੇ ਬੱਚੇ ਵਿਕਣਗੇ। ਠੀਕ ਹੈ ਜੀ, ਉਹ ਉਹਨਾਂ ਨੂੰ ਪਤਾ ਕਿਸੇ ਚੀਜ਼ ਦਾ ਨਹੀਂ, ਉਹਨਾਂ ਨੂੰ ਸਿਰਫ ਇੱਕ ਪਤਾ ਸੀ ਵੀ ਲੱਖ ਰੁਪਏ ਦਾ ਬਰਡ ਹੈ, ਲੱਖ ਰੁਪਏ ਦਾ ਜੋੜਾ ਹੈ, ਉਹਦੇ ਚ 5 ਲੱਖ ਦੇ ਬੱਚੇ ਆਪਣੇ ਸਿੱਧੇ। ਦੇਖਣੇ ਵਾਲਿਆਂ ਨੂੰ ਇਹ ਵੀ ਦੱਸੋ ਕਿ ਸ਼ੌਕ ਹੈ ਇਹ ਲਵਬਰਡ ਦੀ ਗੱਲ ਹੋ ਰਹੀ ਹੈ। ਲਵਬਰਡ ਇਹ ਤੋਤੇ ਦੀ ਕਿਸਮ ਹੈ, ਛੋਟਾ ਤੋਤਾ ਹੈ। ਇਹ 2-4 ਸਾਲ ਪਹਿਲੇ ਤੁਸੀਂ ਸ਼ਾਇਦ ਸੁਣਿਆ ਹੋਵੇ, ਹਰ ਬੰਦੇ ਨੇ ਇਹਦਾ ਛੋਟੇ ਸਮਾਲ ਬਿਜ਼ਨਸ ਘਰ ਪਾਰਟ ਟਾਈਮ ਸ਼ੌਕ ਕਾਫੀ ਲੋਕਾਂ ਨੇ ਕੀਤਾ ਹੈ। ਇਹਦੇ ਵਿੱਚ ਕਾਫੀ ਲੋਕਾਂ ਨੂੰ ਨੁਕਸਾਨ ਚੁੱਕਣਾ ਪਿਆ, ਬਹੁਤ ਜ਼ਿਆਦਾ ਬੰਦਿਆਂ ਦਾ ਨੁਕਸਾਨ ਹੋਇਆ। ਸਾਡੇ ਤੇ ਇੱਥੇ ਕੋਟਲੇ ਦੇ ਵਿੱਚ ਥੋੜੇ ਮਤਲਬ ਇੱਕੋ ਹੀ ਬੰਦਾ ਜਿਹਦਾ ਵੱਡਾ ਨੁਕਸਾਨ ਹੈ, ਬਾਕੀ ਦੇ ਨੁਕਸਾਨ ਹੋਏ ਨੇ ਬਹੁਤ ਥੋੜੇ ਹੋਏ ਨੇ। ਬਾਕੀ ਸ਼ਹਿਰਾਂ ਦੀ ਕੁਝ ਸਭ ਤੋਂ ਜ਼ਿਆਦਾ ਕੰਮ ਇਹ ਹੋਇਆ ਲਾਹੌਰ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ। ਲੋਕਾਂ ਨੇ ਆਪਣੀ ਬੇਗਮਾਂ ਦੇ ਜ਼ੇਵਰ ਵੇਚੇ ਨੇ, ਹੋਰ ਪਲਾਟ ਵੇਚੇ ਨੇ, ਕਿਤਨੇ ਚੀਜ਼ਾਂ ਵੇਚ ਕੇ ਉਹਨਾਂ ਨੇ ਇਹਦੇ ਤੇ ਪੈਸੇ ਲਾਏ ਨੇ ਤੇ ਬਾਅਦ। ਅੱਛਾ ਹੁਣ ਤੁਸੀਂ ਮੈਨੂੰ ਦੱਸੋ ਕਿ ਜਿਹੜਾ ਬਰਡ 60,000 ਦਾ ਪਿਆ ਵਿਕਦਾ ਆ, ਉਹਦੀ ਅੱਜ ਕੱਲ ਕੀ ਵੈਲਿਊ ਹੈ? 60,000 ਵਾਲੀ ਦੀ 500,000 ਰੁਪਇਆ ਵੈਲਿਊ। ਫਿਰ ਸ਼ੌਕ ਵਾਲਾ ਬੰਦਾ ਇਹਦੇ ਕਿਸ ਤਰ੍ਹਾਂ ਬਿਜ਼ਨਸ ਕਰੇਗਾ? ਦੇਖੋ ਅਸਲ ਚੀਜ਼ ਹੁੰਦੀ ਹੈ ਕਿ ਜਦੋਂ ਇੱਕ ਬੰਦਾ ਲੱਖਪਤੀ ਹੈ, ਇੱਕ ਆਮ ਬੰਦਾ ਉਹ ਸ਼ੌਕ ਵੀ ਕਰ ਰਿਹਾ ਤੇ ਨਾਲ ਥੋੜਾ ਬਹੁਤ ਉਹਨੂੰ ਅਰਨਿੰਗ ਵੀ ਹੋ ਰਹੀ ਹੈ। ਹੁਣ ਇੱਕ ਬੰਦਾ ਹੈ ਉਹ ਪੈਸਾ ਚੋਖਾ ਲਾ ਲੈਂਦਾ, ਉਹ ਸਿਰਫ ਬਿਜ਼ਨਸ ਦੀ ਨੀਅਤ ਤੇ ਆਉਂਦਾ, ਉਹ ਇੱਕ ਤੋਂ ਨੇ ਨੁਕਸਾਨ। ਮੇਰਾ ਸਵਾਲ ਇਹ ਹੈ ਕਿ ਇੱਕ ਬੰਦਾ 500 ਦਾ ਬੱਚਾ ਸੇਲ ਕਰਦਾ ਪਿਆ ਇੱਕ ਜੋੜੀ ਦਾ, ਚਲੋ ਉਹਨੇ ਖਰੀਦ ਦੀ 500 ਕਰ ਲਓ, 60,000 ਵਾਲਾ ਉਹ ਸਾਈਡ ਤੇ ਕਰ ਦਿੱਤੇ। ਉਹ 500 ਦਾ ਜੋੜਾ ਲੈ 1000 ਦਾ ਜੋੜਾ ਲੈ ਕੇ 4 ਬੱਚੇ 8 ਬੱਚੇ ਸਾਲੇ ਦੇ ਉਹਦੇ ਚੁੱਲੇ, ਉਹਦੇ ਬੱਚੇ ਤਾਂ ਹੈ ਬਿਲਕੁਲ ਬਚਤ ਹੈ, ਕਿਉਂਕਿ ਉਹਨੇ ਜੋੜਾ ਲਿਆ 500 ਦਾ 1000 ਦਾ। ਠੀਕ ਹੈ ਜੀ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਆਸਟ੍ਰੇਲੀਅਨ ਉਹਦਾ ਵੀ ਰੇਟ 500,000 ਹੀ ਹੈ। ਔਰ ਉਸ ਬੰਦੇ ਨੇ ਜਿਸ ਬੰਦੇ ਨੇ ਰੱਖਣਾ ਸਭ ਤੋਂ ਪਹਿਲੇ ਉਹਨੇ ਸ਼ੌਕ ਦੇ ਨਜ਼ਰੀਏ ਨਾਲ ਰੱਖਣਾ ਵੀ 1500 ਹੈ। ਜਦੋਂ ਬੰਦਾ ਇਨਵੈਸਟਮੈਂਟ ਚੌਕੀ ਕਰਦਾ, ਇਨਵੈਸਟਮੈਂਟ ਚੌਕੀ ਕਰੇਗਾ, ਉਹਦਾ ਜ਼ੇਨ ਦੇ ਵਿੱਚ ਜਿਹੜਾ ਨਫਾ ਉਹ ਵੀ ਚੌਖਾ ਹੋਵੇਗਾ। ਠੀਕ ਹੈ ਜੀ, ਜਿਹੜੇ ਬੰਦਿਆਂ ਨੇ ਸ਼ੌਕ ਛੱਡਿਆ, ਸ਼ੌਕ ਛੱਡਿਆ ਨਹੀਂ ਸਮਝੋ ਇਹਨਾਂ ਬਿਜ਼ਨਸ ਛੱਡਿਆ, ਉਹਨਾਂ ਸਿਰਫ ਇਸ ਵਜ੍ਹਾ ਨਾਲ ਛੱਡਿਆ ਕਿ ਅਸਾਂ ਜੋੜਾ ਲਿਆ ਸੀ 60,000 ਦਾ, ਉਹਦਾ ਬੱਚਾ 30,000 ਦਾ ਵਿਕਣਾ ਚਾਹੀਦਾ, ਉਹਦਾ ਬੱਚਾ ਵਿਕਦਾ ਪਿਆ 1000 ਰੁਪਏ ਦਾ, ਉਹਨਾਂ ਵਾਸਤੇ ਨੁਕਸਾਨ ਹੈ। ਜਿਹੜਾ ਬੰਦਾ ਅੱਜ ਸ਼ੌਕ ਕਰਨਾ ਚਾਹੁੰਦਾ, ਅੱਜ ਦੇ ਅਗਰ ਉਹਦਾ 1000 ਦਾ ਜੋੜਾ ਹੈ ਨਾ, ਉਹਦਾ ਬੱਚਾ ਜੋੜਾ 500 ਦਾ ਵਿਕੇ, ਉਹਨੂੰ ਕੋਈ ਨੁਕਸਾਨ ਨਹੀਂ ਹੈ। ਐਸੀ ਮੈਂ ਮਿਸਾਲ ਇੱਕ ਹੋਰ ਤਰੀਕੇ ਨਾਲ ਤੁਹਾਨੂੰ ਦਿੰਦਾ, ਰਿਪੇਰੀ ਦਾ ਬੰਦਾ ਜ਼ਿਆਦਾ ਬੰਦੇ ਜਿਹੜੇ ਛੁੱਟੀ ਨੇ ਉਹਨਾਂ ਨੂੰ ਜਾਣਦੇ ਨੇ, ਉਹ 200 ਰੁਪਏ ਦਾ ਇੱਕ ਚੀਜ਼ ਸੇਲ ਕਰਦਾ ਪਿਆ, 200 ਰੁਪਏ ਦਾ ਇੱਕ ਬੱਚਾ ਸੇਲ ਕਰਦਾ ਪਿਆ। ਤੇ ਉਹ ਮੈਂ ਜੋ ਕੁਝ ਸੁਣਿਆ, ਜਿਸ ਬੰਦੇ ਨੂੰ ਸੇਲ ਕਰਦਾ ਡੇਲੀ ਦੇ 2000 ਦੇ ਉਹ ਬੱਚੇ ਤੋਤਿਆਂ ਦੇ ਸੇਲ ਕਰਕੇ ਜਾਂਦੇ, ਡੇਲੀ ਦੇ 2000 ਰੁਪਏ, ਮਹੀਨੇ ਦੇ 60,000 ਰੁਪਏ ਦੇ ਬਣਦੇ ਨੇ। ਤੇ ਉਹਦਾ ਇਤਨਾ ਕੰਮ ਹੀ ਕੋਈ ਨਹੀਂ, ਉਹਨੇ ਖੁੱਲੇ ਕਮਰੇ ਛੱਡੇ ਨੇ, ਮਤਲਬ 1 ਬਾਈ 1 ਨਹੀਂ ਲਾਏ, ਜਿਸ ਤਰ੍ਹਾਂ ਸ਼ੌਕ ਵਾਲਿਆਂ ਸਾਰਿਆਂ ਲਾਏ। ਤੇ ਉਹ ਅੱਜ ਵੀ 60-70,000 ਦੇ ਬੱਚੇ ਇੱਕੋ ਦੁਕਾਨਦਾਰ ਨੂੰ ਸੇਲ, ਪੱਕੀ ਉਹਦੀ ਡੀਲ ਹੋਈ ਹੈ, ਉੱਥੇ ਆ ਕੇ ਦਿੰਦਾ ਤੇ ਉਹ ਪੈਸੇ ਉਹਦੇ ਕੋਲ ਲੈਂਦਾ। ਤੇ ਜਿਹੜਾ 200 ਵਾਲਾ ਵੀ ਉਹਨੂੰ ਜ਼ਾਹਿਰ ਬਚਦਾ ਹੀ ਪਿਆ ਦਿੰਦਾ। ਉਹ ਦੇਖੋ ਜੀ ਪਹਿਲੀ ਬਾਤ ਇਹ ਹੈ, ਉਹਦਾ ਹੁਣ ਵਿੱਚ ਲੱਗਿਆ ਕੱਖ ਨਹੀਂ, ਉਹਦਾ ਨਫਾ ਹੀ ਨਫਾ। ਦੇਖੋ ਕੋਈ ਬੰਦਾ ਵੀ 2 4 5 ਸਾਲ ਕਿਸੇ ਸ਼ੌਕ 'ਚ ਰਹਿੰਦਾ, ਉਹਦੇ 'ਚ ਫਿਰ ਉਹਦਾ ਜਿਹੜਾ ਨਫਾ ਹੁੰਦਾ ਨਾ ਘੱਟ ਹੋ ਜਾਂਦਾ ਹੈ, ਕਿਉਂਕਿ ਉਹਦੀ ਆਪਣੀ ਰਕਮ ਹੁੰਦੀ ਹੈ ਨਾ, ਉਹ ਸਮਝੋ ਉਹਦੀ ਵਾਪਸ ਆ ਗਈ ਹੁੰਦੀ ਹੈ, ਜ਼ਿਆਦਾ ਉਹਦਾ ਅੰਦਰ ਨਫਾ ਹੀ ਹੁੰਦਾ। ਜਿਹੜੀ ਤੁਸੀਂ ਗੱਲ ਕਰਦੇ ਹੋ ਮਾਸਟਰ ਤਨਵੀਰ ਦੀ, ਉਹਨੂੰ ਕਮ ਸੇ ਕਮ 10 ਸਾਲ ਤਕਰੀਬਨ ਹੋ ਗਏ, 10 ਤੋਂ ਜ਼ਿਆਦਾ ਹੋ ਗਿਆ, ਉਹਦਾ ਸਾਰਾ ਨਫਾ ਹੀ ਜਾਂਦਾ। ਠੀਕ ਹੈ ਜੀ, ਜਿਹੜਾ ਬੰਦਾ ਪ੍ਰੋਪਰ ਤੌਰ ਤੇ ਕਿਸੇ ਬਿਜ਼ਨਸ ਨੂੰ ਲੈ ਕੇ ਚੱਲਦਾ, ਦੇਖੋ ਜੀ ਪਿਛਲੇ ਸਾਲ ਕਿਤਨੇ ਬੰਦਿਆਂ ਨੇ ਵੱਛੇ ਲਏ ਸੀ, ਜਿਹੜੇ ਬੰਦਿਆਂ ਨੇ ਸ਼ੁਰੂ ਤੋਂ ਵੱਛੇ ਰੱਖੇ ਸੀ ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਨੁਕਸਾਨ ਕਿਹਦਾ ਹੋਇਆ? ਜਿਹੜੇ ਬੰਦਾ ਨਵਾਂ ਇਨਵੈਸਟਰ ਆਇਆ, ਉਹਨੇ ਮਹਿੰਗੀ ਚੀਜ਼ ਖਰੀਦੀ ਹੈ। ਜਦੋਂ ਮਹਿੰਗੀ ਚੀਜ਼ ਨਫਾ ਪਿਛਲੇ ਦੇ ਘਰ ਦੇ ਆਇਆ, ਜਦੋਂ ਮਹਿੰਗੀ ਖਰੀਦੀ ਹੈ, ਅੱਗੇ ਆਣ ਕੇ ਉਤਨੀ ਰਕਮ ਕਸਟਮਰ ਕੋਲ ਨਹੀਂ ਜਿਤਨੀ ਉਹ ਡਿਮਾਂਡ ਕਰਦਾ ਸੀ ਪਿਆ, ਉਹਦੀ ਵਜ੍ਹਾ ਨਾਲ ਕਰਕੇ ਨੁਕਸਾਨ ਨਵੇਂ ਕਸਟਮਰ ਦਾ ਆਇਆ। ਉਹ ਐਜ਼ ਏ ਬਿਜ਼ਨਸ ਆਇਆ, ਜਿਨ੍ਹਾਂ ਲੋਕਾਂ ਨੇ 4-6 ਮਹੀਨੇ ਮਾਰ ਪਹਿਲੇ ਖਾਧੀ ਸੀ, ਉਹਨਾਂ ਦਾ ਨੁਕਸਾਨ ਨਹੀਂ ਹੋਇਆ। ਅਗਰ ਜ਼ਿਆਦਾ ਨਫਾ ਨਹੀਂ ਹੋਇਆ ਤਾਂ ਨੁਕਸਾਨ ਵੀ ਨਹੀਂ ਹੋਇਆ। ਤੁਹਾਡਾ ਕੀ ਖਿਆਲ ਹੈ, ਲਾਭਰ ਦਾ ਰੇਟ ਫਿਰ ਉੱਤੇ ਆਵੇਗਾ? ਮੇਰੇ ਹਿਸਾਬ ਨਾਲ ਲਾਭਰ ਦਾ ਰੇਟ ਜੋ ਹੈ ਨਾ ਤਕਰੀਬਨ ਇਹ ਹੀ ਰਹੇਗਾ। ਅਗੋ ਨਵੀਂ ਕਮਿਊਨਿਕੇਸ਼ਨ ਆਉਂਦੀ ਰਹੇਗੀ ਤੇ ਉਹ ਵੀ ਉਸ ਮਾਰਕੀਟ ਦੇ ਲੈਵਲ ਦੇ ਹਿਸਾਬ ਨਾਲ ਦਾ ਰੇਟ ਹੋਵੇਗਾ। ਜਿਸ ਤਰ੍ਹਾਂ ਕੋਈ 4 ਸਾਲ ਪਹਿਲੇ ਸੀ 10 ਲੱਖ ਦਾ ਬਰਡ ਹੈ, 4 ਸਾਲ ਪਹਿਲੇ ਜਿਤਨੇ ਸ਼ੌਕੀਨ ਇੱਥੇ ਲਾਭਰ ਦੇ ਹੋਏ, ਜਿਸ ਤਰ੍ਹਾਂ ਸੁਸਾਇਟੀਆਂ ਬਣ ਗਈਆਂ, ਸਾਰਾ ਕੋਈ ਦੁਬਾਰਾ ਵੀ ਕਿਸੇ ਬਰਡ ਤੇ ਅਸਾਂ ਬੂਮ ਆ ਸਕਦਾ। ਦੇਖੋ ਜੀ ਕਿਹਾ ਤੇ ਕੁਝ ਨਹੀਂ ਜਾ ਸਕਦਾ, ਕਿਉਂਕਿ ਬਰਡ ਹੈ, ਕੋਈ ਵੀ ਬਰਡ ਹੈ ਨਾ ਜਿਹੜਾ, ਉਹ ਅਗਰ ਇੱਕ ਵਾਰੀ ਢਹਿ ਪੈਂਦਾ ਤੇ ਉਹ
ਮੇਰੇ ਖਿਆਲ ਨਾਲ ਉੱਪਰ ਨਹੀਂ ਆਉਂਦਾ, ਲੇਕਿਨ ਉਹਦੀ ਜਗ੍ਹਾ ਤੇ ਕੋਈ ਨਵਾਂ ਬਰਡ ਜ਼ਰੂਰ ਲੈ ਲੈਂਦਾ। ਅੱਛਾ, ਕਿੰਨੇ ਬੰਦੇ ਤੁਹਾਡੇ ਐਵਰੇਜ ਕੋਟਲੇ ਦੇ ਜਿਹੜੇ ਸਾਰੇ ਬੰਦੇ ਕੰਮ ਕਰਦੇ ਜਿਹੜੇ ਪ੍ਰੋਪਰ ਸ਼ੋ ਕਰਦੇ ਸੀ, ਜੀ, ਪ੍ਰੋਪਰ ਜੇ ਸ਼ੋ ਕਰਦੇ ਅੱਜ ਤੋਂ 3-4 ਸਾਲ ਪਹਿਲਾਂ ਕਿੰਨੇ ਬੰਦੇ ਹੁੰਦੇ ਜੀ ਜਿਹੜੇ ਜਿਨ੍ਹਾਂ ਨੇ ਇਹ ਬਿਜ਼ਨਸ ਕਰਦੇ? ਤਕਰੀਬਨ ਕੋਈ ਮੇਰੇ ਹਿਸਾਬ ਨਾਲ ਜਿਹੜੇ ਪ੍ਰੋਪਰ ਅੱਛਾ ਸ਼ੋ ਕਰਦੇ ਸੀ ਉਹ ਮੇਰੇ ਨਾਲ 20 ਤੋਂ 25 ਬੰਦੇ ਹੋਣਗੇ। ਬਾਕੀ ਤਾਂ ਆਮ ਦੇ ਨਾਰਮਲ ਲੋਕ ਕਰਦੇ ਸੀ। ਅੱਜ ਵੀ ਉਹਨਾਂ ਵਿੱਚੋਂ ਰਹਿ ਕਿਤਨੇ ਗਏ ਨੇ? ਰਹਿ ਉਹਨਾਂ ਚ ਤਕਰੀਬਨ ਮੇਰੇ ਖਿਆਲ ਹੈ ਸਾਰੇ ਚਲੇ ਗਏ ਨੇ। ਕੋਈ ਸ਼ਾਇਦ ਕੋਈ 5-7 ਘਰ ਹੋਣ। 5-7 ਗਿਣਾ ਸਕਦੇ ਹੋ? 5-7 ਬਿਲਕੁਲ, ਇਹ 5-7 ਗਿਣਾ ਸਕਣਾ ਮੈਂ। ਜੀ ਦੱਸੋ। ਇੱਕ ਜਨਾਬ ਹੋ ਗਿਆ ਕਾਸ਼ੀ ਹੋ ਗਿਆ ਜੀ ਹੁਣ ਆ ਕਿੰਨੇ ਲੈਣੇ ਪਏ? ਮਤਲਬ ਛੱਡਿਆ ਨਹੀਂ ਇਹਨੇ, ਸ਼ੌਕ ਛੱਡਿਆ ਨਹੀਂ। ਠੀਕ ਹੋ ਗਿਆ ਜੀ। ਉਸ ਤੋਂ ਬਾਅਦ ਉਹ ਵਿਕਾਸ ਹੋ ਗਿਆ ਮੁੰਡਾ ਜੀ, 2 ਹੋ ਗਏ ਜੀ। ਉਸ ਤੋਂ ਬਾਅਦ ਆਫਤ ਸ਼ੋਇਬ ਹੈ, ਉਹ ਵੀ ਤਾਂ ਹੈ ਨਾ ਸ਼ੌਕ ਦਾ, 3 ਹੋ ਗਏ ਜੀ। ਉਸ ਤੋਂ ਬਾਅਦ ਕਿਉਂਕਿ ਮੈਂ ਵੀ ਹੁਣ ਫੀਲਡ 'ਚ ਨਿਕਲ ਗਿਆ, ਤਾਂ ਕਰਕੇ ਅਗਰ ਮੈਂ ਇਸ ਫੀਲਡ 'ਚ ਰਹਿੰਦਾ ਤੇ ਫਿਰ ਤਾਂ ਮੈਨੂੰ ਹੋਰਾਂ ਦਾ ਵੀ ਹੋ ਸਕਦਾ ਜ਼ਿਆਦਾ ਪਤਾ ਹੁੰਦਾ। ਉਸ ਤੋਂ ਇਲਾਵਾ ਜਨਾਬ ਸੋਚਣੇ ਪੈਣੇ ਨੇ, ਲੇਕਿਨ 5-7 ਬੰਦੇ ਹੈ ਨੇ, ਕਿਉਂਕਿ ਮੈਂ ਤੇ ਸ਼ੌਕ ਤੋਂ ਹੈ ਨਹੀਂ ਹੈ ਵੀ ਜਿਸ ਫੀਲਡ 'ਚ ਬੰਦਾ ਹੁੰਦਾ ਤੇ ਬੰਦੇ ਨੂੰ ਕਰੈਕਟ ਸਾਰੀ ਬੰਦਿਆਂ ਦਾ ਪਤਾ ਹੁੰਦਾ ਫਲਾਂ ਫਲਾਂ ਬੰਦਾ। ਰਾਜਾਦੀਪ ਸਭ ਤੋਂ ਵੱਡਾ। ਹਾਂ, ਰਾਜਾਦੀਪ ਹੈ ਬਿਲਕੁਲ। ਯਾਨੀ ਕਿ 4-5-7 ਬੰਦੇ ਜੀ ਹੈ ਨਾ, ਲੇਕਿਨ ਚਲੋ ਉਹ ਪ੍ਰੋਪਰ ਕੰਮ ਕਰਦੇ ਨੇ। ਰਾਜਾਦੀਪ ਨੇ ਕਦੇ ਨਹੀਂ ਦੇਖਿਆ ਵੀ ਫਲਾਣਾ ਕਿੱਧਰ ਜਾ ਰਿਹਾ ਤੇ ਫਲਾਣਾ ਕਿੱਧਰ ਜਾ ਰਿਹਾ। ਜਿਹੜੀ ਉਹਦੀ ਲਾਈਨ ਹੈ ਨਾ ਸ਼ੁਰੂ ਤੋਂ ਉਸੇ ਲਾਈਨ ਤੇ ਰਿਹਾ ਉਹ, ਬਿਲਕੁਲ ਉਸੇ ਤਰ੍ਹਾਂ ਦਾ ਅਜੇ ਤੱਕ ਉਹ ਸ਼ੋਅ ਕਰਦਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਅਜੇ ਤੱਕ ਬਿਹਤਰੀਨ ਸ਼ੋਅ ਕਰ ਰਿਹਾ। ਅੱਲਾਹ ਪਾਕ ਉਹਦਾ ਸ਼ੌਕ ਸਲਾਮਤ ਰੱਖੇ, ਬਿਹਤਰੀਨ ਕਰੇ। ਦੇਖੋ ਜੀ, ਹੁਣ ਤੁਸੀਂ ਜਿਤਨੇ ਜੋ ਦੋਸਤ ਵੀਡੀਓ ਦੇਖ ਰਹੇ ਹੋ ਨਾ, ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਜਿਹੜਾ ਬੰਦਾ ਕਿਸੇ ਵੀ ਸ਼ੌਕ ਚ ਆ ਰਿਹਾ, ਚਾਹੇ ਕਬੂਤਰਾਂ ਦਾ ਹੈ, ਚਾਹੇ ਤੋਤਿਆਂ ਦਾ ਹੈ, ਮੱਝਾਂ ਦਾ ਹੈ, ਗਾਵਾਂ ਦਾ ਹੈ, ਬੱਚਿਆਂ ਦਾ ਹੈ, ਬੱਕਰੀਆਂ ਦਾ, ਹਮੇਸ਼ਾ ਉਹਨੂੰ ਸ਼ੌਕ ਦੇ ਹਿਸਾਬ ਨਾਲ ਜਦੋਂ ਤੁਸੀਂ ਕਰੋਗੇ ਨਾ, ਤੇ ਤੁਸੀਂ ਉਸ ਸ਼ੌਕ ਦੇ ਵਿੱਚ ਜੇਕਰ ਤੁਹਾਨੂੰ ਨੁਕਸਾਨ ਵੀ ਹੋਗਾ ਤੁਸੀਂ ਛੱਡੋਗੇ ਨਹੀਂ। ਨਫਾ ਨੁਕਸਾਨ ਕਾਰੋਬਾਰ ਦਾ ਹਿੱਸਾ ਹੈ। ਦੁਨੀਆ ਦਾ ਤੁਸੀਂ ਕੋਈ ਐਸਾ ਬੰਦਾ ਦੱਸ ਦਿਓ ਜਿਨਨੇ ਆਪਣਾ ਸ਼ੌਕ ਕਾਰੋਬਾਰ ਕੀਤਾ ਉਹਦੇ ਚ ਨੁਕਸਾਨ ਨਾ ਉਠਾਇਆ। ਸ਼ੌਕ ਵੀ ਕੀਤਾ ਉਹਦੇ ਚ ਵੀ ਨੁਕਸਾਨ ਹੈ, ਤੇ ਕਾਰੋਬਾਰ ਕੀਤਾ ਉਹਦੇ ਚ ਵੀ ਨੁਕਸਾਨ ਹੈ। ਗੱਲ ਕਰਨ ਦਾ ਦੱਸਣ ਦਾ ਮਕਸਦ ਸਾਡਾ ਅੱਜ ਇਹ ਆ ਕਿ ਜਦੋਂ ਵੀ ਕਿਸੇ ਕਾਰੋਬਾਰ ਨੂੰ ਕਰੋ ਸ਼ੌਕ ਸਮਝ ਕੇ ਕਰੋ। ਜਦੋਂ ਤੁਸੀਂ ਸ਼ੌਕ ਸਮਝ ਕੇ ਕਰੋਗੇ, ਸਿਰਫ ਪਰਿੰਦਿਆਂ ਤੇ ਜਾਨਵਰਾਂ ਦੇ ਬਾਰੇ ਨਾਲ ਗੱਲ ਹੋ ਰਹੀ ਹੈ, ਤੇ ਇਨਸ਼ਾਅੱਲਾ ਤੁਹਾਨੂੰ ਅੱਲਾਹ ਪਾਕ ਨਫਾ ਜ਼ਰੂਰ ਦੇਗਾ। ਤੁਸੀਂ ਇੱਕ ਦਿਨ ਕਾਮਯਾਬ ਜ਼ਰੂਰ ਹੋਵੋਗੇ। ਠੀਕ ਹੈ ਜੀ। ਇਹਦੇ ਤੋਂ ਸਾਬਤ ਹੀ ਹੁੰਦਾ ਹੈ ਕਿ ਤੁਸੀਂ ਜਿਹੜਾ ਵੀ ਕੰਮ ਸ਼ੁਰੂ ਕਰਨਾ ਹੈ, ਅਗਰ ਤੇ ਤੁਹਾਨੂੰ ਉਸ ਚੀਜ਼ ਦਾ ਸ਼ੌਕ ਹੈ ਤੇ ਤਾਂ ਉਸ ਕੰਮ ਦੇ ਤੁਸੀਂ ਪਿੱਛੇ ਪਵੋ, ਤਾਂ ਉਹਦੇ ਦਾ ਆਪਣਾ ਟਾਈਮ ਤੇ ਪੈਸੇ ਜ਼ਾਇਆ ਕਰੋ। ਤੁਸੀਂ ਪਹਿਲੇ ਉਹਦੀ ਮਾਲੂਮਾਤ ਲਓ, ਕਿਆ ਮੈਂ ਕਰ ਸਕਦਾ, ਮੈਂ ਪਰਿੰਦਿਆਂ ਨਾਲ ਦਾਣਾ ਪਾਣੀ ਜਾਂ ਨਾਲ ਸਫਾਈ ਸੁਈ ਕਰ ਸਕਦਾ। ਅਗਰ ਮੈਂ ਕਰ ਸਕਣਾ ਤੇ ਤਾਂ ਮੈਂ ਕਰਾਂ। ਇਹ ਹੀ ਤੁਸੀਂ ਬੱਚਿਆਂ ਦਾ ਵੀ ਕਰ ਸਕਦੇ ਹੋ, ਮੱਝਾਂ ਦਾ ਵੀ ਕਰ ਸਕਦੇ ਹੋ। ਅਗਰ ਤੁਹਾਨੂੰ ਇਹ ਸ਼ੌਕ ਹੀ ਨਹੀਂ ਚੀਜ਼ ਦਾ, ਬਾਕੀ ਤੁਸੀਂ ਕਾਮਯਾਬ ਉਸੇ ਬਿਜ਼ਨਸ ਹੋਣਾ ਹੈ ਇਸ ਚੀਜ਼ ਦਾ ਤੁਹਾਨੂੰ ਸ਼ੌਕ ਹੈ। ਸ਼ੌਕ ਤੋਂ ਇਲਾਵਾ ਤੁਸੀਂ ਕਾਮਯਾਬੀ ਜਿਹੜੀ ਹੈ ਬਹੁਤ ਮੁਸ਼ਕਲ ਹੈ। ਲੋ ਜੀ, ਵੀਡੀਓ ਤੱਕਣੇ ਦਾ ਬਹੁਤ ਸ਼ੁਕਰੀਆ। ਤੁਸੀਂ ਦੇਖ ਰਹੇ ਹੋ ਰਾਸ਼ਦ ਆਫੀਸ਼ੀਅਲ 096 YouTube ਚੈਨਲ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਹੈ। ਵੀਡੀਓ ਦੇਖਣ ਦਾ ਬਹੁਤ ਸ਼ੁਕਰੀਆ। अस्सलाम वालेकुम। अली बंद कर दे, तो मैं काट लूँगा।